ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਿਹਤ ਸੰਭਾਲ ਦਾ। ਅੱਜ ਦਾ ਵੀਰਵਾਰ ਦਾ ਪ੍ਰੋਗਰਾਮ, ਜਿਸ ਦੇ ਵਿੱਚ ਜਗਵੀਰ ਜੀ ਆਪਣੇ ਨਾਲ ਜੁੜਦੇ ਨੇ, ਘਰੇਲੂ ਨੁਸਖੇ ਹੋਮ ਰੈਮਡੀਜ਼ ਆਪਣੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਨੇ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਬੀਸਲਾ ਪਰਿਵਾਰ ਬੇਕਰਸਫੀਲਡ, ਤਜਿੰਦਰ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਕਿਰਨ ਕਮਲ ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਡਬਲਿਨ, ਜੁਝਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋ ਮੁਸ਼ੀਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ ਸੁਰਜੀਤ ਕੌਰ ਝੱਲੀ ਐਸਕਲੋਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅਤੇ ਆਓ ਜਗਵੀਰ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਘਰੇਲੂ ਨੁਸਖਿਆਂ ਦੇ ਨਾਲ ਬਾਰੇ ਉਹਨਾਂ ਦੇ ਕੋਲੋਂ ਪੁੱਛਦੇ ਹਾਂ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅਤੇ ਪਹਿਲਾਂ ਮਸਲਾਂ ਦੀ ਗੱਲ ਕਰਦੇ ਸੀ। ਮਸਲ ਪੇਨ ਜੇ ਰਹਿੰਦਾ ਹੈਗਾ ਉਹ ਆਪਣੇ ਲੈ ਸਕਦੇ ਹੈਗੇ, ਕਲੌਂਜੀ ਲੈ ਸਕਦੇ ਹੈਗੇ, ਮੇਥੀ, ਕਲੌਂਜੀ, ਅਜਵਾਇਣ ਤਿੰਨੇ ਬਰਾਬਰ ਲੈਣੀਆਂ ਅਤੇ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਇਹਦੇ ਸਟਾਰਟ ਕਰ ਦੇਵੇਂ ਜੇ ਹੁੰਦਾ ਤਾਂ ਇੱਕ ਚਮਚਾ ਵੀ ਕਰ ਸਕਦੇ ਹਾਂ। ਪਹਿਲਾਂ ਅੱਧਾ 2 ਟਾਈਮ ਕਰਕੇ ਦੇਖ ਲਵੇਂ ਜੀ। ਜੇ ਇੱਕ ਕਰਨਾ ਇੱਕ ਕਰ ਲਓ, ਇਹਦੀ ਕੋਈ ਬੜੀ ਪ੍ਰੋਬਲਮ ਤਾਂ ਹੈ ਨਹੀਂ। ਇੱਕ ਚਮਚਾ ਲੈ ਸਕਦੇ, ਇੱਕ ਚਮਚਾ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ ਲੈ ਲਓ। ਜੇ ਜ਼ਿਆਦਾ ਹੁੰਦੀ, ਜੇ ਮੀਡੀਅਮ ਜੀ ਹੈ ਤਾਂ ਅੱਧਾ ਚਮਚਾ ਲੈ ਲਓ 2 ਟਾਈਮ। ਜਾਂ ਫਿਰ ਲੈ ਸਕਦੇ ਹੈਗੇ ਇਹਦੇ ਵਾਸਤੇ ਜਿਹੜਾ ਕਹਿੰਦੇ ਸੀਗੇ ਉਹਨੇ ਪੱਤਾ ਗੋਭੀ, ਫੁੱਲ ਗੋਭੀ, ਚੁਕੰਦਰ, ਇਹ ਰਸ ਜਾਂ ਮਿਲਾ ਕੇ ਪੀ ਸਕਦੇ ਹੈਗੇ। ਸੁਗੰਧ ਲੈ ਸਕਦੇ ਹੈਗੇ 1 ਚਮਚਾ ਰੋਜ਼, ਇਹ ਤੁਸੀਂ ਲੈ ਲਓ। ਫਿਰ ਉਹਨੇ ਖੀਰੇ ਦਾ ਜੂਸ ਇਹਦੇ ਵਿੱਚ ਵਧੀਆ ਰਹਿੰਦਾ ਜੀ। ਖੀਰੇ ਦੇ ਜੂਸ ਦੇ ਵਿੱਚੋਂ ਕੱਢ ਕੇ ਅੱਧਾ ਚਮਚਾ ਵਿੱਚੋਂ ਹਲਦੀ ਪਾ ਕੇ ਮਿਕਸ ਕਰਕੇ ਉਹ ਆਪਣੇ ਪੀ ਸਕਦੇ ਹੈਗੇ। ਇਹਦੇ ਵਿੱਚ ਜਿਹੜੇ ਕਹਿੰਦੇ ਸੀਗੇ ਉਹਨੇ ਢੂਹੀ ਬੈਕ ਪਤਾ ਤੁਰ ਨਹੀਂ ਹੁੰਦਾ, ਉਹ ਤੇ ਦੱਸਦੇ ਸੀਗੇ ਬੈਕ ਪ੍ਰੋਬਲਮ ਨਹੀਂ ਸਮਝ ਆਈ ਮੈਨੂੰ ਕੁਛ ਕਲੀਅਰ ਜਾਂ ਨਹੀਂ ਸੀ ਬੋਲਦੇ, ਆਵਾਜ਼ ਆਉਂਦੀ ਜੀ। ਬੈਕ ਵਾਸਤੇ ਤੁਸੀਂ ਆਪਣੇ ਜਾਂ ਮਸਲਾਂ ਵਾਸਤੇ ਵੀ ਤੁਸੀਂ ਆਪਣੇ ਮਹਾਯੋਗਰਾਜ ਗੂਗਲ ਦੀਆਂ ਗੋਲੀਆਂ, ਇੰਡੀਆ ਭਾਈ ਹੈਗਾ ਇਹ। ਜਿੱਥੇ ਕੋਈ ਹੈਗਾ ਨਹੀਂ ਮਹਾਯੋਗਰਾਜ ਦੀ ਮਿਲਦੀਆਂ ਤਾਂ ਯੋਗਰਾਜ ਗੂਗਲ ਦੀਆਂ ਗੋਲੀਆਂ ਤੁਸੀਂ 2 ਦੁਪਹਿਰ ਨੂੰ, 2 ਸ਼ਾਮ ਨੂੰ, ਜਾਂ 2 ਸਵੇਰ ਨੂੰ, 2 ਸ਼ਾਮ ਨੂੰ ਐਂ ਲੈ ਲਿਆ ਕਰੋ। ਇਹ ਤੁਸੀਂ ਲੈ ਲਓ। ਆਪਣੇ ਵੈਲੀਆਂ ਚੀਜ਼ਾਂ ਨਹੀਂ ਇਹਦੇ ਵਿੱਚੋਂ ਜਿਹਨਾਂ ਦੇ ਦਰਦ ਹੁੰਦਾ ਹੈਗਾ, ਚਾਹੇ ਕਿੱਥੇ ਵੀ ਦਰਦ ਹੁੰਦਾ ਬੋਡੀ 'ਚ। ਆਪਣੇ ਭਿੰਡੀਆਂ, ਮੂਲੀਆਂ, ਖੀਰਾ, ਅਰਬੀ, ਬੇਸਣ, ਰਾਜਮਾਂਹ, ਸਾਬਤੇ ਮਾਂਹ, ਇਹ ਜਿਹੜੀ ਵੈਲੀਆਂ ਚੀਜ਼ਾਂ ਹੁੰਦੀਆਂ ਜੀ, ਉਹ ਨਾ ਖਾਇਆ ਕਰੇ। ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ। ਲੱਕ 'ਚ ਦਰਦ ਕਹਿੰਦੇ ਸੀਗੇ, ਤੁਰ ਨਹੀਂ ਹੁੰਦਾ ਹੈਗਾ, ਸੁੰਡ, ਕਾਲੀ ਮਿਰਚਾਂ, ਹਲਦੀ, ਇਹ ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਲੈ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਜੇ ਬੈਕਵਾਂ ਲੱਕ ਜਿਹੜਾ ਕਹਿੰਦੇ ਸੀਗੇ ਦਰਦ ਹੁੰਦਾ, ਅੰਬਾ ਹਲਦੀ ਮਿਲਦੀ ਹੈ ਜੀ ਇੰਡੀਆ ਭਾਈ, ਅੰਬਾ ਹਲਦੀ, ਉਹਨੂੰ ਪੀ ਕੇ ਸਰੋਂ ਦੇ ਤੇਲ ਦੇ ਵਿੱਚੋਂ ਮਿਕਸ ਕਰਕੇ ਪੇਸਟ ਜਿਹਾ ਬਣਾ ਕੇ ਉਹਦੀ ਆਪਣੇ ਮਾਲਿਸ਼ ਕਰਨੀ ਹੈਗੀ ਜੀ, ਜਾਂ ਉੱਥੇ ਲਗਾ ਲੈਣਾ ਜਿੱਥੇ ਦਰਦ ਜ਼ਿਆਦਾ ਹੁੰਦਾ ਹੈਗਾ। ਇਹਦੇ ਨਾਲ ਵੀ ਦਰਦ ਦੂਰ ਹੋ ਜਾਂਦਾ ਹੈਗਾ। ਨਹੀਂ ਦਰਦ ਨੇ ਤੁਸੀਂ ਲੈ ਸਕਦੇ ਹੈਗੇ ਜਿਹੜਾ ਛੋਲਿਆਂ ਦਾ ਆਟਾ ਲੈਣਾ ਹੈਗਾ, ਪੰਜੀਰੀ ਬਣਾਉਣੀ ਹੈਗੀ ਤੁਸੀਂ ਇਹਦੇ ਵਿੱਚੋਂ। ਅਤੇ ਇਹਦੇ ਵਿੱਚੋਂ ਤੁਸੀਂ ਕਿੱਕਰ ਅਤੇ ਗੋਂਦ ਦੀ ਪੰਜੀਰੀ ਬਣਾ ਲਓ। ਕਿੱਕਰ ਦਾ ਗੋਂਦ ਉਹਦੀ ਤੁਸੀਂ ਆਪਣੇ ਪੰਜੀਰੀ ਬਣਾ ਸਕਦੇ ਹੋ। ਜਿੰਨਾ ਤੁਹਾਡਾ ਆਟਾ ਹੋਊਗਾ ਉਹ ਤੋਂ ਤੁਸੀਂ ਆਪਣੇ 30% ਸਮਝ ਲਓ। ਜੇ 1 ਕਿਲੋ ਆਟਾ ਲਿਆ ਛੋਲਿਆਂ ਦਾ ਤਾਂ ਤੁਸੀਂ ਆਪਣੇ 300 ਗ੍ਰਾਮ ਕਿੱਕਰ ਦਾ ਗੋਂਦ ਪਾ ਕੇ ਉਹਦੀ ਪੰਜੀਰੀ ਜੀ ਬਣਾ ਸਕਦੇ ਹੈਗੇ। ਉਹ ਤੁਸੀਂ ਖਾ ਸਕਦੇ ਹੈਗੇ। ਫਿਰ ਐਲੋਵੀਰੇ ਦਾ ਗੁੱਦਾ ਵੀ ਠੀਕ ਰਹਿੰਦਾ ਜਿਹਦੇ ਵਿੱਚੋਂ ਥੋੜ੍ਹਾ ਐਲੋਵੀਰੇ ਦਾ 2 ਇੰਚ ਦਾ ਟੁਕੜਾ ਲੈ ਕੇ ਕੀਮਾ ਭੁੰਨ ਕੇ ਉਹ ਤੁਸੀਂ ਬਣਾ ਲਓ। ਨਹੀਂ ਤੁਸੀਂ ਐਲੋਵੀਰੇ ਦੇ ਜਿਸ ਤਰ੍ਹਾਂ ਆਪਾਂ ਪੰਜੀਰੀ ਬਣਾਉਂਦੇ ਹਾਂ, ਉਹ ਐਲੋਵੀਰਾ ਪਾ ਕੇ ਵਿੱਚੋਂ ਉਹ ਵੀ ਵਿੱਚ ਭੁੰਨ ਕੇ ਉਹਨੂੰ ਵਿੱਚ ਪੰਜੀਰੀ ਦੇ ਮਿਲਾ ਕੇ ਲੱਡੂ ਜਿਹੇ ਵੱਢ ਲਓ। 20-25 ਗ੍ਰਾਮ ਦਾ ਇੱਕ ਲੱਡੂ ਹੋਵੇ ਅੰਦਾਜ਼ੇ ਨਾਲ, ਜਿਸ ਤਰ੍ਹਾਂ ਨਾਲ ਆਮ ਲੱਡੂਆਂ ਦਾ ਸਾਈਜ਼ ਹੁੰਦਾ ਇੱਥੇ ਥੋੜ੍ਹਾ ਛੋਟਾ, ਉਹ ਤੁਸੀਂ ਖਾ ਸਕਦੇ ਹੈਗੇ। ਇਹ ਵੀ ਉਹਨੇ ਦਰਦ ਵਾਸਤੇ ਵਧੀਆ ਰਹਿੰਦਾ ਹੈਗਾ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਬਲੱਡ ਪ੍ਰੈਸ਼ਰ ਵਾਸਤੇ ਪੁੱਛਦੇ ਸੀਗੇ, ਇਹਦੇ ਵਿੱਚੋਂ ਤੁਸੀਂ ਐਪਲ ਦਾ ਜੂਸ ਪੀ ਸਕਦੇ ਹੈਗੇ ਨਿੰਬੂ ਨਿਚੋੜ ਕੇ, ਚੁਕੰਦਰ ਦਾ ਜੂਸ ਪੀ ਸਕਦੇ ਹੈਗੇ ਨਿੰਬੂ ਨਿਚੋੜ ਕੇ, ਤਰਬੂਜ ਦਾ ਜੂਸ ਪੀ ਸਕਦੇ ਹੈਗੇ ਨਿੰਬੂ ਨਿਚੋੜ ਕੇ। ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਅਤੇ ਗਾਜਰਾਂ ਦਾ ਜੂਸ ਕੱਢ ਲਓ, ਨਿੰਬੂ ਨਿਚੋੜ ਕੇ ਇਹ ਪੀ ਲਓ। ਨਿੰਬੂ ਦਾ ਜ਼ਿਆਦਾ ਯੂਜ਼ ਕਰਨਾ ਇਹਦੇ ਵਿੱਚੋਂ, ਕਹਿੰਦੇ ਇਹ ਮਤਲਬ ਹੈਗਾ ਮੇਰਾ।
ਜਾਂ ਫਿਰ ਅਨਾਰ ਦੇ ਜੂਸ ਦੇ ਵਿੱਚੋਂ ਤੁਸੀਂ ਜਿੰਨਾ ਕੁ ਪੀਣਾ ਹੈਗਾ ਉਹਦੇ ਵਿੱਚੋਂ 2 ਚਮਚੇ ਅਦਰਕ ਦਾ ਰਸ ਮਿਲਾ ਕੇ ਪੀ ਸਕਦੇ ਹੈਗੇ, ਇਹ ਵੀ ਠੀਕ ਰਹਿੰਦਾ। ਜਾਂ ਫਿਰ ਅਨਾਰ ਦੇ ਜੂਸ ਮਾ ਤੁਸੀਂ ਔਲਿਆਂ ਦਾ ਰਸ 3-4 ਚਮਚੇ ਮਿਲਾ ਕੇ ਉਹ ਪੀ ਲਓ, ਇਹ ਵੀ ਗੁੱਡ ਰਹੇਗਾ ਤੁਹਾਨੂੰ ਬਲੱਡ ਪ੍ਰੈਸ਼ਰ ਵਾ। ਨਹੀਂ ਤਾਂ ਆਪਣੇ ਪਿਆਜ਼ ਦਾ ਰਸ ਲੈ ਲਓ 2-3 ਚਮਚੇ, ਜਿਹੜਾ ਮਰਜ਼ੀ ਪਿਆਜ਼ ਹੋਵੇ, ਕੋਈ ਜ਼ਰੂਰੀ ਨਹੀਂ ਜਿਹੜਾ ਮਰਜ਼ੀ ਪਿਆਜ਼ ਲਾਲ ਹੋਵੇ ਚਿੱਟਾ ਹੋਵੇ, ਉਹਦੇ ਵਿੱਚੋਂ ਤੁਸੀਂ ਉਹਨੇ 2 ਚਮਚੇ ਤੁਸੀਂ ਸ਼ਹਿਦ ਦੇ ਮਿਲਾ ਕੇ, ਪਿਆਜ਼ ਦੇ ਰਸ ਮਾ ਸ਼ਹਿਦ ਮਿਲਾ ਕੇ ਪੀ ਲਓ, ਉਹ ਵੀ ਠੀਕ ਰਹਿੰਦਾ ਹੈਗਾ। ਫਿਰ ਤੁਸੀਂ ਆਪਣੇ ਤਰਬੂਜ ਦੇ ਬੀਜ ਅਤੇ ਆਪਣੇ ਖਸਖਸ ਇਹ ਬਰਾਬਰ ਲੈਣੀਆਂ ਹੈਗੀਆਂ, ਇਹਦਾ 1 ਚਮਚਾ ਆਪਣੇ ਸਵੇਰ ਨੂੰ ਖਾਲੀ ਪੇਟ ਤੁਸੀਂ ਆਪਣੇ ਲੈਣਾ ਹੈਗਾ। ਫਿਰ ਦਹੀਂ ਇਹਦੇ ਵਿੱਚ ਠੀਕ ਰਹਿੰਦੀ ਹੈਗੀ, ਦੁਪਹਿਰ ਨੂੰ ਤੁਸੀਂ ਦਹੀਂ ਖਾ ਸਕਦੇ ਹੈਗੇ, ਦਹੀਂ ਦੀ ਲੱਸੀ ਪੀ ਲਓ ਜੀ, ਇਹ ਵੀ ਆਪਣੇ ਠੀਕ ਰਹਿੰਦੀ ਹੈਗੀ। ਫਿਰ 2 ਕਲੀਆਂ ਤੁਸੀਂ ਲਸਣ ਦੀਆਂ ਲੈ ਲਓ, 4 ਮਣਕੇ ਲੈ ਲਓ, ਇਹ ਤੁਸੀਂ ਕੁੱਟ ਕੇ ਚਟਨੀ 'ਚ ਬਣਾ ਕੇ ਖਾ ਲਓ ਜਾਂ ਨਹੀਂ ਮੂੰਹ ਪਾ ਕੇ ਅਸੀਂ ਚੰਬ ਲਓ, ਇਹਦੇ ਨਾਲ ਵੀ ਠੀਕ ਰਹਿੰਦਾ ਹੈਗਾ ਤੁਹਾਨੂੰ। ਜਿਹੜਾ ਕਹਿੰਦੇ ਸੀਗੇ ਪਿਸ਼ਾਬ ਦੇ ਵਿੱਚੋਂ ਖੂਨ ਆਉਂਦਾ ਹੈਗਾ, ਦੁੱਖ ਵੀ ਕਹੋ ਜਿਹਾ ਪੁੱਛਦੇ ਸੀਗੇ, ਜਦ ਤਾਂ ਦੱਸ ਨਹੀਂ ਹੋਇਆ ਰਹਿ ਜਾਂਦਾ ਸੀਗਾ, ਇਹ ਵਾਰੀ ਐਤਕੀ ਮੈਂ ਉੱਪਰੇ ਰੱਖ ਲਏ। ਜੇ ਤਾਂ ਕੋਈ ਇੰਡੀਆ ਭਾਈ ਹੈਗਾ ਜਿਹੜਾ ਉੱਥੇ ਬੋਹੜ ਦਾ ਦਰਖਤ ਹੁੰਦਾ, ਉਹਦੇ ਨਰਮ ਜੇ ਪੱਤੇ ਜਾਂ ਫੁੱਟਦੇ ਹੈਗੇ, ਨਰਮ ਪੱਤੇ ਲੈ ਕੇ ਉਹਨਾਂ ਨੂੰ ਸੁਕਾ ਕੇ ਉਹ ਉਹਨੇ ਉਹ ਚਮਚਾ ਬੰਦੇ ਲੈ ਸਕਦੇ। ਨਹੀਂ ਤਾਂ ਐਂ ਕਰੋ ਉਹਦੀ ਚਟਨੀ ਜੀ ਬਣਾ ਕੇ, ਜੇ ਤਾਜ਼ੇ ਜਦੀ ਨਹੀਂ ਸੁਕਾਉਣੇ ਹੈਗੇ ਤਾਂ 2 ਕੁ ਪੱਤੇ ਲੈ ਕੇ ਉਹਦੀ ਚਟਨੀ ਜੀ ਬਣਾ ਕੇ, 2-3 ਪੱਤੇ ਲੈ ਲਓ, ਚਟਨੀ ਬਣਾ ਕੇ ਪਾਣੀ ਵਾ ਮਿਕਸੀ ਵਾਂ ਘੋਟ ਕੇ, ਜਿਸ ਤਰ੍ਹਾਂ ਕੁੰਡੇ ਸੁੱਟੇ ਵਾਂ ਹੈਗੇ ਘੋਟ ਕੇ ਚੰਗੀ ਤਰ੍ਹਾਂ ਛਾਣ ਕੇ ਉਹ ਪੀ ਲੈ ਕਰੇ ਸਵੇਰ ਸਾਂਝ, ਇਹਦੇ ਨਾਲ ਵੀ ਪਿਸ਼ਾਬਾਂ ਤੇ ਜਿਹੜਾ ਖੂਨ ਆਉਣਾ ਬੰਦ ਹੋ ਜਾਂਦਾ। ਜਾਂ ਫਿਰ ਨਹੀਂ ਤਾਂ ਸਿੱਧਾ ਦੇਸੀ ਘਰ ਹੈਗਾ, ਮਿੱਟੀ ਦਾ ਭਾਂਡਾ ਲੈਣਾ ਹੈਗਾ ਇੱਕ ਤੁਸੀਂ, ਉਹਦੇ ਵਿੱਚੋਂ 4-5 ਚਮਚੇ ਸੁੱਕੇ ਧਨੀਏ ਦੇ ਪਾ ਲੈਣੇ ਹੈਗੇ ਦੜ ਜੇ ਕਰਕੇ, ਅੱਧਾ ਕਿਲੋ ਵਿੱਚੋਂ ਪਾਣੀ ਪਾ ਲੈਣਾ ਹੈਗਾ ਉਹਦੇ ਵਿੱਚੋਂ। ਅਤੇ ਫਿਰ 30 ਗ੍ਰਾਮ ਜਿਹੜੇ ਖੰਡ ਇੱਥੇ ਮਿਲਦੇ ਹੈਗੇ ਪਤਾਸੇ, 30-40 ਗ੍ਰਾਮ ਆਪਣੇ ਟੇਸਟ ਦੇ ਮੁਤਾਬਕ, ਕੋਈ ਨਹੀਂ ਹੈਗਾ ਜਿਸ ਤਰ੍ਹਾਂ ਥੋੜ੍ਹਾ ਮਿੱਠਾ ਜਿਹਾ ਹੋ ਜਾਵੇ ਉਸ ਤਰ੍ਹਾਂ ਤੁਸੀਂ ਉਹਦੇ ਵਿੱਚੋਂ ਪਾ ਕੇ ਰੱਖ ਦੇਣੇ ਹੈਗੇ। ਸਵੇਰ ਨੂੰ ਉੱਠ ਕੇ ਤੁਸੀਂ ਮਸਲ ਕੇ ਉਹਨੂੰ ਛਾਣ ਲੈਣਾ ਹੈਗਾ, ਉਹਦੇ ਵਿੱਚ ਮਤਲਬ ਤੁਸੀਂ ਆਪਣੇ ਅੱਧਾ ਕਿਲੋ ਪਾਣੀ ਦੀਆਂ ਤੁਸੀਂ 100 ਗ੍ਰਾਮ ਦੀਆਂ 5 ਖੁਰਾਕਾਂ ਤੁਸੀਂ 5 ਖੁਰਾਕਾਂ ਕਰ ਲੈਣੀਆਂ ਇਹਦੀਆਂ, ਅੱਧਾ ਕਿਲੋ ਦੀਆਂ 100 ਗ੍ਰਾਮ ਦੀ, ਇਹ ਤੁਸੀਂ ਆਪਣੇ ਪੀਣਾ ਹੈਗਾ। ਇੱਕ ਵੀ ਪੀਣਾ ਹੈਗਾ ਸਾਰੀ ਦਿਹਾੜੀ ਮੈਂ ਅੱਧਾ ਕਿਲੋ ਪੀ ਲੈਣਾ ਹੈਗਾ ਪਾਣੀ, ਪਰ ਤੁਸੀਂ ਪੀਣਾ ਹੈਗਾ ਜਿਸ ਤਰ੍ਹਾਂ 5 ਹਿੱਸੇ ਕਰਕੇ 100 ਗ੍ਰਾਮ ਕਰਕੇ, ਇਹ 2-3 ਹਫ਼ਤੇ ਕਰੋ, ਸਾਰਾ ਨੇ ਜਿਹੜਾ ਪਿਸ਼ਾਬ ਮਾ ਕੋਈ ਖੂਨ ਆਉਂਦਾ ਉਹ ਬੰਦ ਹੋ ਜਾਂਦਾ ਇਹਦੇ ਨਾਲ। ਨਹੀਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਮੌਲਗਿਰੀ, ਇਹਦੀ ਛਿੱਲ ਚੂਰਨ ਜਿਹਾ ਲੈ ਲੈਣਾ, ਇਹਦਾ ਉੱਥੇ ਸਾਰੀਆਂ ਤੋਂ ਮਿਲ ਜੂਗਾ, ਇਹ ਛਿੱਲ ਮਿਲ ਜੂਗੀ ਇਹਦੀ ਦਰਖਤ, ਇਹ ਤੁਸੀਂ ਆਪਣੇ ਉਹਦਾ 1 ਚਮਚੇ ਦਾ ਕਾੜਾ ਜਿਹਾ ਬਣਾ ਕੇ, ਚਾਹ ਜਿਹੀ ਬਣਾ ਕੇ ਉਹ ਤੁਸੀਂ ਆਪਣੇ ਪੀਣਾ ਹੈਗਾ। ਜੇ ਇੱਥੇ ਕੋਈ ਤੁਸੀਂ ਚੁੰਨਿਆਂ ਦੀ ਇੱਥੇ ਸਾਰੇ ਅਮਰੀਕਾ ਵੀ ਆਪਣੇ ਕਿ ਸਟੋਰਾਂ ਹੁੰਦੀਆਂ ਆ ਮੈਕਸੀਕਨਾਂ ਦੀਆਂ, ਉਹਦੇ ਵਿੱਚੋਂ ਅਤੇ ਤੁਸੀਂ ਉਹਨੂੰ ਕਹਿੰਦੇ ਹੈਗੇ ਵੋਲਟ ਵੁੱਡ ਟਰੀ, ਮੌਲਗਿਰੀ ਨੂੰ ਵੁੱਡ ਟਰੀ, ਇਹਦਾ ਇਹ ਕਰਕੇ ਪੁੱਛ ਸਕਦੇ ਹੈ ਤੁਸੀਂ, ਜੇ ਇੱਥੇ ਤੁਹਾਨੂੰ ਮਿਲਦੀ ਹੈ ਤਾਂ ਇੱਥੇ ਵੀ ਤੁਸੀਂ ਆਪਣੇ ਇਹ ਯੂਜ਼ ਕਰ ਸਕਦੇ ਹੈਗੇ। ਇਹ ਆਪਣੇ ਤੁਸੀਂ ਇਹੀ ਨੁਸਖਾ ਜੇ ਕਿਸੇ ਦਾ ਬੱਚਾ ਨਹੀਂ ਹੁੰਦਾ ਹੈਗਾ, ਉਹਦੀ ਚਾਹ ਜੀ ਬਣਾ ਕੇ ਤੁਸੀਂ ਇਹ ਕਾੜਾ ਜਿਹਾ ਬਣਾ ਕੇ ਪੀਓ, ਉਹ ਵੀ ਜਿਸ ਤਰ੍ਹਾਂ ਬੱਚੇਦਾਨੀ ਨਾਲ ਕੋਈ ਨੁਕਸ ਹੁੰਦਾ ਉਹ ਵੀ ਠੀਕ ਹੋ ਜਾਂਦਾ ਇਹਦੇ ਨਾਲ, ਤੇ ਉਹਨੇ ਖੂਨ ਵੀ ਪਿਸ਼ਾਬ ਮਾ ਆਉਣਾ ਬੰਦ ਹੋ ਜਾਂਦਾ। ਫਿਰ ਇੰਡੀਆ ਵਾਸਤੇ ਇੱਕ ਹੋਰ ਨੁਸਖਾ ਹੈਗਾ ਹੈ, ਗਲੋ ਦਾ ਰਸ ਲੈਣਾ ਹੈਗਾ 15 ਗ੍ਰਾਮ, ਚੰਦਰ ਕਲਾ ਰਸ ਇਹ 15 ਗ੍ਰਾਮ ਲੈਣਾ ਹੈਗਾ। ਇਹ ਉਹਨੇ ਤੁਸੀਂ ਲੈ ਕੇ ਇਹਦੇ ਵਿੱਚੋਂ 2 ਖੁਰਾਕਾਂ ਕਰ ਲੈਣੀਆਂ ਇਹਦੀਆਂ, ਉਹ ਤੁਸੀਂ ਉਹਨੇ ਪੀਣਾ ਹੈਗਾ ਜੀ। ਅੱਛਾ ਜੀ, ਅੱਗੇ ਕਹਿੰਦੇ ਸੀਗੇ ਉਹਨੇ ਜਿਹੜੇ ਪਿੰਡ ਵਿੱਚ ਖੁਸ਼ਕੀ ਜੀ ਦੱਸਦੇ ਸੀਗੇ, ਖੁਸ਼ਕੀ ਰਹਿੰਦੀ ਹੈਗੀ, ਉਹ ਉਹਨੇ ਤੁਸੀਂ ਟਮਾਟਰ ਦਾ ਜੂਸ ਲਓ ਜੀ, ਘਰ ਕੱਢ ਕੇ ਪੀਣਾ ਹੈਗਾ, ਟਾਊਨ ਵਾਲਾ ਨਹੀਂ ਪੀਣਾ ਹੈਗਾ ਵੀ ਟਾਊਨ ਦਾ ਡੱਬਾ ਲਿਆ ਕੇ ਖੋਲ ਕੇ ਪੀ ਲਓ ਜੀ, ਉਹਦਾ ਟੂ ਮੱਚ ਸਾਲਟ ਉਹਦੇ 'ਚ ਹੁੰਦਾ। ਘਰ ਤੁਸੀਂ ਆਪਣਾ ਕੱਢੋ ਜੂਸ ਟਮਾਟਰਾਂ ਦਾ, ਅਤੇ ਉਹਦੇ ਵਿੱਚੋਂ ਆਪਣੇ ਅੰਦਾਜ਼ੇ ਨਾਲ ਜਿੰਨਾ ਤੁਸੀਂ ਕਰਦੇ ਹੈਗੇ ਲੂਣ ਕਾਲੀ ਮਿਰਚਾਂ ਪਾ ਕੇ ਪੀ ਸਕਦੇ ਹੈਗੇ, ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ। ਜਾਂ ਫਿਰ ਤੁਸੀਂ ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰੋ, ਜਿੰਨਾ ਮਰਜ਼ੀ ਖੁਸ਼ਕੀ ਹੋਵੇ ਸਾਰੀ ਸਕਿੰਨ 'ਚ, ਉਹ ਫਟਾਫਟ ਆਪਣੇ ਦੂਰ ਹੋ ਜਾਂਦੀ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਉਹਨੇ ਵੀ ਉਲਟੀ ਜੀ ਆਉਂਦੀ ਰਹਿੰਦੀ ਹੈਗੀ, ਉਹ ਪੁੱਛਦੇ ਸੀਗੇ ਉਲਟੀ ਜਾਂ ਖੰਘ ਦੀ ਆਉਂਦੀ, ਉਲਟੀ ਜੀ ਆ ਜਾਂਦੀ ਹੈ, ਉਹ ਢਿੱਡੋਂ ਹੀ ਨੁਕਸਾ ਜੀ ਉਹਨਾਂ ਦੇ। ਉਹ ਆਪਣੇ ਸਾਰਿਆਂ ਤੋਂ ਪਹਿਲਾਂ ਤਾਂ ਜੇ ਨਹੀਂ ਕੁਛ ਕਰਨਾ ਹੈ ਤਾਂ ਕੁਮਾਰੀ ਆਸਬ, ਇਹ ਤੁਸੀਂ ਐਮਾਜ਼ੋਨ ਤੋਂ ਅੱਬਲ ਮਤਲਬ ਇੰਡੀਆ ਸਟੋਰਾਂ 'ਚ ਪਹਿਲਾਂ ਤਾਂ ਮਿਲ ਜਾਂਦੀ ਸੀਗੀ, ਸ਼ਾਇਦ ਉਹਨਾਂ ਵੀ ਮਿਲ ਜੇ ਪੁੱਛ ਲਓ, ਨਹੀਂ ਤਾਂ ਤੁਸੀਂ ਆਪਣੇ ਐਮਾਜ਼ੋਨ ਤੋਂ ਥੋੜ੍ਹੇ 3-4 ਦਿਨ ਘਰ ਆ ਜਾਂਦੀ ਹੈਗੀ, ਇਹ ਐਮਾਜ਼ੋਨ ਤੋਂ ਮਿਲ ਜਾਂਦੀ ਹੈ ਇੱਥੇ। ਉਹ ਤੁਸੀਂ ਆਪਣੇ 4 ਚਮਚੇ ਰੋਜ਼ ਪੀਣੇ ਹੈਗੇ ਜੀ, ਰੋਟੀ ਖਾਣੇ ਤੋਂ ਬਾਅਦ 4 ਚਮਚੇ ਤੁਸੀਂ ਆਪਣੇ
ਦਵਾਈ ਦੇ ਪਾਣੇ ਕੌਲੀ 4 ਚਮਚੇ ਪਾਣੀ ਦੇ ਪਾ ਕੇ ਜੀ ਮਿਕਸੀ ਕਰਕੇ ਉਹਨੇ ਘੁੱਟਾਈਆਂ ਭਰ ਕੇ ਪੀ ਲਓ। ਗਏ ਤਾਂ ਪੇਟ ਦੀ ਕੋਈ ਬਿਮਾਰੀ ਹੋਵੇ ਉਹਨੇ ਉਹ ਠੀਕ ਹੋ ਜਾਂਦੀ ਹੈ ਜੀ। ਆਪਣੇ ਸੋਜਾ ਸਾਜਾ ਹੋਵੇ, ਪੇਟ ਗੁੜ ਗੁੜ ਕਰਦਾ ਹੋਵੇ ਆਲ ਦਾ ਟਾਈਮ, ਉਹ ਤੁਸੀਂ ਆਪਣੇ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਜਿਹੜਾ ਨਟਮੈਗ ਹੁੰਦਾ, ਜੈਫਲ ਕਹਿੰਦੇ ਹੈਗੇ ਇਹਨੂੰ, ਉਹ ਤੁਸੀਂ ਆਪਣੇ ਅੱਧਾ ਚਮਚਾ ਲੈਣਾ ਹੈਗਾ ਅਤੇ ਚੌਲਾਂ ਦੀ ਪਿੱਛ ਨਾਲ ਲੈਣਾ ਹੈਗਾ ਜੀ। ਜਿੱਦਾਂ ਚੌਲ ਬਣਾਉਂਦੇ ਖੁੱਲ੍ਹਾ ਪਾਣੀ ਪਾ ਕੇ ਚੌਲ ਬਣਾ ਲਓ, ਚੌਲ ਪੁਣ ਪਾਸੇ ਕਰ ਲਓ, ਜਿਹੜਾ ਪਾਣੀ ਜਿਹਾ ਹੁੰਦਾ ਉਹਦੇ ਨਾਲ ਤੁਸੀਂ ਆਪਣੇ ਜਿੰਨਾ ਕੁ ਤੁਸੀਂ ਪੀਣਾ ਉਹਦੇ ਵਿੱਚੋਂ ਪਾ ਕੇ ਇਹ ਚੌਥਾ ਹਿੱਸਾ ਭਾਵੇਂ ਚੌਲਾਂ ਦੀ ਪਿੱਛ ਦਾ ਹੋਵੇ ਅਤੇ ਅੱਧਾ ਚਮਚਾ ਪਾ ਕੇ ਪੀ ਲਓ। ਇਹ ਆਪਣੇ ਉਲਟੀ ਨੂੰ ਜਿਸ ਤਰ੍ਹਾਂ ਦੀ ਉਹ ਠੀਕ ਜੀ ਕਰ ਦਿੰਦਾ। ਜਾਂ ਪੁਦੀਨੇ ਦਾ ਰਸ ਕੱਢ ਕੇ ਆਪਣੇ 2-3 4 ਚਮਚੇ 2 ਚਮਚੇ ਸਵੇਰ ਨੂੰ ਉਹ ਦੇ ਲਓ। ਨਹੀਂ ਤਾਂ ਪੁਦੀਨੇ ਦੀ ਚਟਨੀ ਖਾਈ ਚੱਲੋ, ਇਹਦੇ ਨਾਲ ਠੀਕ ਹੋ ਜੂਗਾ। ਨਹੀਂ ਐਂ ਕਰੋ ਪਿਆਜ਼ ਅਤੇ ਪੁਦੀਨਾ ਇਹਦੀ ਚਟਨੀ ਬਣਾ ਕੇ ਉੱਪਰ ਨਿੰਬੂ ਨੂੰ ਨਿਚੋੜ ਕੇ ਉਹ ਚਟਨੀ ਬਣਾ ਲਓ ਤੁਸੀਂ, ਉਹਦੇ ਨਾਲ ਵੀ ਠੀਕ ਰਹੇਗਾ। ਹੋ ਜੂਗਾ ਸਾਰਾ ਉਲਟੀਆਂ ਅੱਡੇ ਦਾ ਕੰਮ। ਫਿਰ ਮਲੱਠੀ ਵੀ ਠੀਕ ਰਹਿੰਦੀ ਹੈਗੀ। ਕਿਸੇ ਕਿਸਮ ਦੀ ਉਲਟੀ ਆਉਂਦੀ ਹੋਵੇ ਮਲੱਠੀ ਦੇ ਦਿਓ ਅੱਧਾ ਚਮਚਾ, ਉਹ ਵੀ ਠੀਕ ਕਰ ਦਿੰਦੀ ਹੈਗੀ। ਅਤੇ ਨਹੀਂ ਤਾਂ ਸੌਂਫ ਦੀ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਲਿਆ ਕਰੋ, ਇਹ ਵੀ ਠੀਕ ਰਹੂਗੀ। ਨਹੀਂ ਕੁਝ ਕਰਨਾ ਤਾਂ ਜਿਹੜਾ ਆਪਣੇ ਗੋਲ ਗੱਪਿਆਂ ਦਾ ਪਾਣੀ ਜਿਹਾ ਹੁੰਦਾ ਜੀ ਅਤੇ ਜਲਜੀਰਾ ਜਿਹਾ ਲਿਖਿਆ ਵਾ ਹੁੰਦਾ, ਉਹ ਵੀ ਤੁਸੀਂ ਆਪਣੇ ਟਰਾਈ ਕਰਕੇ ਦੇਖ ਲਓ। ਜਿਸ ਤਰ੍ਹਾਂ 1 ਗਲਾਸ ਪਾਣੀ ਦਾ ਲੈ ਲਿਆ, ਜਿੰਨਾ ਕੁ ਤੁਸੀਂ ਪੀਣਾ ਹੈਗਾ, 1 ਚਮਚਾ ਜਲਜੀਰੇ ਪਾਊਡਰ ਦਾ ਪਾ ਲਿਆ, 1 ਚਮਚਾ ਇਮਲੀ ਦਾ ਪਾ ਲਿਆ। ਇਮਲੀ ਦੀ ਚਟਨੀ ਜਿਹੜੀ ਘਰ ਬਣਾਉਂਦੇ ਆਪਾਂ ਉਹ ਘੋਲ ਕੇ ਉਹ ਪੀ ਕੇ ਦੇਖ ਲਓ। ਇਹ ਸਾਰਾ ਹੈ ਆਪਣੇ ਪੇਟ ਦਾ ਹੀ ਨੁਕਸ ਹੈ ਜੀ। ਜਿਹੜੀ ਉਲਟੀ ਆਉਂਦੀ ਹੈ ਉਹਨਾਂ ਨੂੰ, ਖੰਘ ਦਾ ਤਾਂ ਬਹਾਨਾ ਵੀ ਖੰਘ ਜੀ ਆ ਕੇ ਉਲਟੀ ਆ ਜਾਂਦੀ ਹੈਗੀ, ਪੇਟ ਦੇ ਨੁਕਸ ਹੈ ਉਹਨਾਂ ਨੂੰ। ਇਹ ਤੁਸੀਂ ਆਪਣੇ ਕਰਕੇ ਦੇਖ ਸਕਦੇ ਹੈਗੇ। ਜਿਹੜੇ ਇਹਦੇ ਵਾਸਤੇ ਪਿੱਛੇ ਪ੍ਰੋਸਟੇਟ ਵਾਸਤੇ ਪਿੱਛੇ ਸੀਗੇ 2 ਵੀਕਾਂ ਹੋ ਗਈਆਂ, ਇਹ ਵੀ ਫਾਈਬਰ ਹੀ ਰਹਿ ਜਾਂਦਾ। ਇਹ ਦੱਸਦੀ ਹੁਣ ਇਹਦੇ ਵਾਸਤੇ ਤੁਸੀਂ ਲੈ ਸਕਦੇ ਆ ਜਿਹੜੀ ਪੀਲੀਆਂ ਹਰੜਾਂ ਹੁੰਦੀਆਂ ਜਿਹਨੂੰ ਗਦੂਦਾ ਕਹਿੰਦੇ ਜੀ, ਉਹਦਾ ਵਾਸਤੇ ਪੁੱਛਦੇ ਸੀਗੇ। ਪੀਲੀ ਹਰੜ ਇਹ ਤੁਸੀਂ ਆਪਣੇ ਖਾ ਲਿਆ ਕਰੋ ਜੀ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਜਿਹੜੀ ਪੀਲੀਆਂ ਹਰੜਾਂ ਹੁੰਦੀਆਂ। ਜਾਂ ਫਿਰ ਤੁਸੀਂ ਅੱਧਾ ਚਮਚਾ ਮਲੱਠੀ ਦਾ ਲੈ ਸਕਦੇ ਹੈਗੇ, ਇਹ ਤੁਸੀਂ ਲੈ ਸਕਦੇ ਹੈਗੇ। ਜਿਹਨਾਂ ਨੂੰ ਇਹਦੀ ਗਦੂਦਾਂ ਦੀ ਪ੍ਰੋਬਲਮ ਹੈ, ਰੋਟੀ ਖਾਣੇ ਤੋਂ ਬਾਅਦ ਜਦ ਥੋੜ੍ਹਾ ਬਹੁਤਾ ਪਿਸ਼ਾਬ ਜਿੰਨਾ ਕਰਦਾ ਉਹ ਤੁਸੀਂ ਕਰ ਲਿਆ ਕਰੋ। ਅੱਛਾ, ਇਹਦੇ ਗਦੂਦਾਂ ਵਾਸਤੇ ਤੁਸੀਂ ਲੈ ਸਕਦੇ ਹੈਗੇ ਕਲਮੀ ਸ਼ੋਰਾ ਲੈ ਸਕਦੇ ਹੈਗੇ, ਜੌਂ ਖਾਰ, ਸੁੰਡ, ਜੰਗ ਹਰੜ, ਧਨੀਆ। ਕਲਮੀ ਸ਼ੋਰਾ, ਜੌਂ ਖਾਰ, ਸੁੰਡ, ਜੰਗ ਹਰੜਾਂ ਅਤੇ ਧਨੀਆ, ਇਹ ਸਾਰੀਆਂ ਬਰਾਬਰ ਦੇਣੀਆਂ ਹੈਗੀਆਂ। ਇਹਦੇ ਵਿੱਚੋਂ ਤੁਸੀਂ ਅੱਧਾ ਚਮਚਾ ਇਹ ਤੁਸੀਂ ਆਪਣੇ ਕੱਚੀ ਲੱਸੀ ਨਾਲ ਲੈ ਲਓ, ਨਹੀਂ ਤਾਂ ਠੰਡੇ ਪਾਣੀ ਨਾਲ ਲੈ ਲਓ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਜਿਹੜੇ ਪੰਪਕਿਨ ਦੇ ਸੀਡ ਹੁੰਦੇ ਹੈਗੇ, ਪੰਪਕਿਨ ਅਤੇ ਕੱਦੂ ਦੇ ਬੀਜ ਜਿਹਨਾਂ ਨੂੰ ਆਪਾਂ ਕਹਿੰਦੇ, 2-3 ਚਮਚੇ ਤੁਸੀਂ ਇਹ ਖਾ ਲਿਆ ਕਰੋ ਕੱਦੂ ਦੇ ਬੀਜ। ਜਾਂ ਫਿਰ ਤਰਬੂਜ ਦੇ ਬੀਜ ਵੀ ਚੰਗੇ ਰਹਿੰਦੇ ਹੈਗੇ। ਤਰਬੂਜ ਦੇ ਬੀਜ ਕੁੱਟ ਕੇ 2-3 ਚਮਚੇ ਉਹਦੀ ਭਾਵੇਂ ਚਾਹ ਜੀ ਬਣਾ ਜਿਸ ਤਰ੍ਹਾਂ ਪੈਂਦੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ, ਚਾਹ ਜੀ ਬਣਾ ਕੇ ਉਹਦੀ ਪੀ ਲਿਆ ਕਰੋ। ਫਿਰ ਨਹੀਂ ਤਾਂ ਬੜੇ ਬਣਾਏ ਇੱਥੇ ਸਟੋਰਾਂ 'ਚ ਮਿਲ ਜਾਂਦੇ ਹੈਗੇ ਆਪਣੇ ਲਾਜਵੰਤੀ ਦੇ ਬੀਜ ਕਹਿੰਦੇ ਇਹਨੂੰ, ਲਾਜਵੰਤੀ ਦੇ ਬੀਜ 1 ਚਮਚਾ ਉਹ ਲੈਣਾ ਹੈਗਾ ਅਤੇ 1 ਚਮਚਾ ਤੁਸੀਂ ਖੰਡ ਪਾ ਕੇ ਇਹ ਲੱਸੀ ਨਾਲ ਲੈਣੇ ਹੈਗੇ ਜੀ, ਇਹ ਤੁਸੀਂ ਲੈ ਸਕਦੇ ਹੈਗੇ। ਚਲੋ ਜੇ ਹੋਰ ਕੋਈ ਆਉਂਦੇ ਫਿਰ ਦੱਸ ਦਿਨ ਮਿਕਸ ਜੇ ਹੋ ਗਏ ਮੈਨੂੰ ਦੱਸਦਾ ਵਿੱਚ ਜੀ। ਅੱਛਾ, ਮੋਤੀਏ ਵਾਸਤੇ ਪੁੱਛੇ, ਮੋਤੀ ਆਉਂਦਾ ਹੈਗਾ, ਇਹ ਤੁਸੀਂ 1 ਚਮਚਾ ਤੁਲਸੀ ਦੇ ਪੱਤਿਆਂ ਦਾ ਰਸ ਲੈ ਲਓ, 1 ਚਮਚਾ ਸ਼ਹਿਦ ਪਾ ਲਓ, ਇਹ 2-2 ਬੂੰਦਾਂ ਤੁਸੀਂ ਅੱਖਾਂ ਜਾਣੇ ਪਾਈ ਚੱਲੋ, ਮੋਤੀਏ ਨੂੰ ਠੀਕ ਕਰ ਦਿੰਦੀਆਂ ਇਹ। ਜਾਂ ਨਹੀਂ ਤਾਂ ਮੂਲੀ ਦਾ ਰਸ 2 ਚਮਚੇ ਲੈ ਲਓ, 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਤੁਸੀਂ 1-2 ਬੂੰਦਾਂ ਪਾ ਲਈਆਂ, ਇਹ ਵੀ ਠੀਕ ਰਹੂਗਾ। ਨਹੀਂ ਤਾਂ ਤੁਸੀਂ ਮੂਲੀ ਦੇ ਰਸ 2 ਚਮਚੇ, 1 ਚਮਚਾ ਨਿੰਬੂ ਦਾ ਰਸ, ਇਹ ਮਿਕਸ ਕਰਕੇ ਅੱਖਾਂ 'ਚ ਪਾ ਸਕਦੇ ਹੈਗੇ। ਨਹੀਂ ਜਿਹੜੀ ਬਾਹਰ ਉਹਨੇ ਚਲਾਈ ਹੋ ਜਾਂਦੀ ਅੱਜ ਕੱਲ੍ਹ ਗਰਮੀਆਂ ਮਾ ਹੋ ਜਾਣੀ ਚਲਾਈ, ਚਲਾਈ ਦਾ ਸਾਗ ਵੀ ਖਾ ਲੈਂਦੇ ਹੁੰਦੇ ਆਪਾਂ ਤਾਂ ਬਣਾ ਕੇ, ਉਹਦੇ ਪੱਤਿਆਂ ਦਾ ਰਸ ਕੱਢ ਕੇ ਉਹ ਵੀ 2-2 ਬੂੰਦਾਂ ਪਾਉਣਾ ਜੀ, ਉਹਦੇ ਨਾਲ ਆਪਣੇ ਮੋਤੀਆ ਖਤਮ ਹੋ ਜਾਂਦਾ ਜੀ, ਇਹ ਟਰਾਈ ਕਰ ਸਕਦੇ ਹੈਗੇ। ਜਾਂ ਫਿਰ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀਗਾ ਉਹਨੇ ਸਫੇਦ ਪਿਆਜ਼ ਦਾ ਰਸ 2 ਚਮਚੇ, ਅਦਰਕ ਦਾ ਰਸ 2 ਚਮਚੇ, ਨਿੰਬੂ ਦਾ ਰਸ 2 ਚਮਚੇ ਅਤੇ 2-3 ਚਮਚੇ ਵਿੱਚ ਪਾਉਂਦੇ ਇਹਨਾਂ ਪੁੰਨ ਲਿਓ ਪਹਿਲਾਂ ਕੱਪੜੇ ਦੇ ਵਿੱਚੋਂ ਰਸ ਕੱਢ ਕੇ ਵੀ ਕੋਈ ਵਿੱਚੋਂ ਮੋਟੀ ਚੀਜ਼ ਨਾ ਜਾਵੇ। 5-6 ਚਮਚੇ ਸ਼ੀਸ਼ੀ ਪਾ ਲਓ, 2 ਚਮਚੇ ਵਿੱਚੋਂ ਸ਼ਹਿਦ ਪਾ ਲਓ, ਲੱਗੂਗਾ ਤਾਂ ਸਹੀ ਇਹ, ਪਰ ਆਪਣੇ ਠੀਕ ਕਰ ਦਿੰਦਾ ਅੱਖਾਂ ਨੂੰ। ਮੈਂ ਆਪ ਬਚਿਆ ਸੀਗਾ ਜੀ, ਇਹ ਮੋਤੀਆ ਦਾ ਨਹੀਂ ਸੀਗਾ, ਮੈਂ ਤਾਂ ਬਣਾਇਆ ਸੀਗਾ ਸ਼ੌਕ ਨਾਲ ਅਤੇ ਆਪਣੇ ਬਹੁਤ ਐਨ ਅੱਖਾਂ ਕਲੀਨ ਕਰ ਦਿੰਦਾ ਜੀ। ਮੈਂ ਆਪ ਪਾਉਂਦਾ ਰਿਹਾ ਇਸ 1 ਸ਼ੀਸ਼ੀ ਬਣਾਈ ਸੀਗੀ ਉਹਨੇ,
ਠੀਕ ਰਿਹਾ ਮੈਨੂੰ ਤਾਂ ਐਨ ਜਾਲਾ ਜੁਲਾ ਇਸ ਤਾਂ ਕੋਈ ਆਪਣੇ ਧੁੰਦਲਾ ਦਿਖਦਾ ਸਭ ਠੀਕ ਹੋ ਜਾਂਦਾ ਇਹਦੇ ਨਾਲ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਸਫੇਦ ਪਿਆਜ਼ ਦਾ ਰਸ 5 ਗ੍ਰਾਮ, ਔਰਗੈਨਿਕ ਸ਼ਹਿਦ 5 ਗ੍ਰਾਮ, ਭੀਮ ਸੈਨੀ ਕਪੂਰ 1 ਗ੍ਰਾਮ, ਇਹ ਮਿਕਸ ਕਰਕੇ ਤਾਂ ਤੁਸੀਂ 2 ਬੂੰਦਾਂ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਤ੍ਰਿਫਲੇ ਪਾਊਡਰ ਨਾਲ ਤੁਸੀਂ ਆਪਣੇ ਅੱਖਾਂ ਧੋ ਸਕਦੇ ਹੈ। ਤ੍ਰਿਫਲਾ ਪਾਊਡਰ ਪਾਣੀ ਮੈਂ ਪਾ ਕੇ ਆਹ ਨੂੰ ਭਿਓ ਕੇ ਰੱਖ ਦਿਆ, ਉੱਪਰਲਾ ਜਿਹੜਾ ਨਿਤਰ ਜਿਹਾ ਪਾਣੀ ਹੋਊਗਾ ਜਾਂ ਉਹਨੂੰ ਪਾਣੀ ਨੂੰ ਪੁਣ ਲਓ ਕੱਪੜੇ 'ਚ ਵੀ ਅੱਖਾਂ ਕੋਈ ਚੀਜ਼ ਜਾਵੇ ਨਾ, ਕੱਪੜੇ ਨੂੰ ਪੁਣ ਕੇ ਉਹ ਅੱਖਾਂ ਦੇ ਛਿੱਟੇ ਮਾਰਨੇ ਹੈਗੇ ਤੁਸੀਂ। ਇਹ ਤੁਸੀਂ ਆਪਣੇ ਲੈ ਸਕਦੇ ਹੈ। ਫਿਰ ਇਹਦੇ ਵਿੱਚੋਂ ਤੁਸੀਂ ਕਰੇਲੇ, ਬੈਂਗਣ, ਪਰਵਲ, ਮੂਲੀ ਇਹ ਤੁਸੀਂ ਆਪਣੇ ਯੂਜ਼ ਜ਼ਿਆਦਾ ਕਰੋ ਖਾਣੇ ਵਾਸਤੇ। ਅਤੇ ਜਿਹੜੇ ਪੁੱਛਦੇ ਸੀਗੇ ਟਿਊਜ਼ਡੇ ਨੂੰ ਜੀ ਬਲੱਡ ਕਹਿੰਦੇ ਸੀ ਇਹਨੇ ਕਮੀ ਹੋ ਜਾਂਦੀ ਹੈ ਬਲੱਡ ਦੀ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਜਿਹੜੇ ਫਿਗ ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਗ ਦਾ ਤੁਸੀਂ ਆਪਣੇ 2-3 ਫਿਗ ਲੈ ਕੇ ਉਹ ਰਾਤ ਨੂੰ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਠ ਕੇ ਖਾ ਲਿਆ ਕਰੋ। ਇਹ ਬਣਾਉਂਦੇ ਹੈਗੇ। ਫਿਰ ਜਿਹੜਾ ਐਪਲ ਹੁੰਦਾ ਗ੍ਰੀਨ ਐਪਲ ਉਹ ਲੈ ਲੈਣਾ ਹੈਗਾ, ਜਾਂ ਉਹਦਾ ਜੂਸ ਜਿਹਾ ਕੱਢ ਕੇ ਅਨਾਰ ਦੇ ਜੂਸ ਦੇ ਵਿੱਚੋਂ ਮਿਕਸ ਕਰਕੇ ਪੀਣਾ ਹੈਗਾ ਜੀ ਤੁਸੀਂ। ਇੱਕ ਗ੍ਰੀਨ ਐਪਲ ਦਾ ਜੂਸ ਕੱਢ ਲਓ ਅਤੇ ਆਪਣੇ ਜਿੰਨਾ ਉਹਨਾਂ ਕੇ ਤੁਸੀਂ ਅਨਾਰ ਦਾ ਜੂਸ ਮਿਕਸ ਕਰਕੇ ਇਹ ਰੋਜ਼ ਪੀਓ ਜੀ ਤੁਸੀਂ, ਇਹ ਠੀਕ ਕਰ ਦਿੰਦਾ। ਫਿਰ ਸੰਗਤਰੇ ਦੇ ਜੂਸ ਦੇ ਵਿੱਚੋਂ ਤੁਸੀਂ ਆਪ ਘਰ ਕੱਢਣੇ ਹੈਗੇ, ਉਹਦੇ ਵਿੱਚੋਂ ਤੁਸੀਂ 1 ਚਮਚਾ ਸ਼ਹਿਦ ਬਣਾ ਕੇ ਪੀਣ ਲੱਗ ਜਾਓ, ਇਹ ਠੀਕ ਰਹੂਗਾ ਤੁਹਾਨੂੰ। ਫਿਰ ਪਾਲਕ, ਗਾਜਰਾਂ, ਟਮਾਟਰ ਇਹਨਾਂ ਦਾ ਜੂਸ ਕੱਢ ਕੇ ਪੀ ਸਕਦੇ ਹੈਗੇ। ਫਿਰ ਮਨੱਕੇ ਜਿਹੜੇ ਹੁੰਦੇ ਆ ਤੁਸੀਂ 5-4 ਮਨੱਕੇ ਉਹ ਖਾ ਸਕਦੇ ਹੈਗੇ ਤੁਸੀਂ ਇਹਦੇ ਵਿੱਚ, ਉਹ ਵੀ ਵਧੀਆ ਰਹੋਗੇ ਤੁਹਾਨੂੰ। ਫਿਰ ਰੈੱਡ ਕੈਬੇਜ, ਗ੍ਰੀਨ ਐਪਲ, ਅਨਾਰ, ਪਾਲਕ, ਗਾਜਰਾਂ ਇਹ ਸਮੂਦੀ ਜਿਹੀ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਨਹੀਂ ਤਾਂ ਆਪਣੇ ਅੱਧਾ ਕੱਪ ਪਿਆਜ਼ ਦਾ ਰਸ ਲੈਣਾ ਹੈਗਾ, 1 ਜਾਂ 2 ਚਮਚੇ ਟੇਸਟ ਦੇ ਮੁਤਾਬਕ ਸ਼ਹਿਦ ਬਣਾ ਕੇ ਉਹ ਤੁਸੀਂ ਆਪਣੇ ਪੀ ਲਓ। ਇਹਦੇ ਨਾਲ ਵੀ ਖੂਨ ਬਹੁਤ ਛੇਤੀ ਆਪਣੇ ਹੋ ਜਾਂਦਾ ਜੀ। ਖੰਡ ਦੀ ਜਗ੍ਹਾ ਤੁਸੀਂ ਗੁੜ ਲੱਗ ਜਾਓ ਯੂਜ਼ ਕਰਨ, ਚਾਹੇ 1 ਡਲੀ ਗੁੜ ਦੀ ਉਹ ਖਾ ਲਓ, ਨਹੀਂ ਚਾਹਵਾਂ ਗੁੜ ਦੀ ਚਾਹ ਜੀ ਬਣਾ ਕੇ ਪੀਣ ਲੱਗ ਜਾਓ। ਜੇ ਚਾਹ ਪੀਂਦੇ ਤਾਂ ਗੁੜ ਅੰਦਰ ਜਾਣਾ ਚਾਹੀਦਾ ਜੀ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਜਾਂ ਫਿਰ ਤੁਸੀਂ ਆਪਣੇ ਚੂਨਾ ਜਿਹੜਾ ਹੁੰਦਾ ਚੂਨਾ, ਥੋੜ੍ਹਾ ਜਿਹਾ ਚੂਨਾ ਆਪਣੇ ਅਨਾਰ ਦੇ ਜੂਸ ਨਾਲ ਮਿਲਾ ਕੇ ਪੀਣਾ ਹੈਗਾ ਜੀ। ਇਹ ਵੀ ਬਲੱਡ ਵਾਸਤੇ ਠੀਕ, ਥੋੜ੍ਹਾ ਹੀ ਪਾਉਣਾ ਚੂਨਾ, ਬਾਹਲਾ ਨਹੀਂ ਪਾਉਣਾ ਹੈਗਾ। ਸਰੀਰ ਦੇ ਵਿੱਚ ਆਏ ਤੁਸੀਂ ਨਿੰਬੂ ਆਪਣੇ ਜਿਸ ਤਰ੍ਹਾਂ ਪਾਣੀ ਨਾਲ 1 ਚਮਚਾ ਸ਼ਹਿਦ ਦਾ ਘੋਲ ਕੇ ਜਾਂ 1 ਜਾਂ 2 ਚਮਚਾ ਉਹਦੇ ਵਿੱਚੋਂ ਨਿੰਬੂ ਨੂੰ ਛੋੜ ਕੇ ਰੋਟੀ ਖਾਣੇ ਤੋਂ ਬਾਅਦ ਇਹ ਪੀ ਲਿਆ ਕਰੋ, ਇਹ ਵੀ ਆਪਣੇ ਠੀਕ ਰਹੂਗਾ ਤੁਹਾਨੂੰ। ਅੱਛਾ 2 ਸ਼ੂਗਰ ਦੇ ਪੁੱਛਦੇ ਸੀਗੇ, 1-2 ਨੁਕਸਾ ਦੱਸ ਦਿੰਦੇ ਤੁਹਾਨੂੰ ਆਪਣੇ ਸ਼ੂਗਰ ਦਾ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਔਲਾ, ਸੌਂਫ, ਮੇਥੀ ਇਹ ਲੈ ਸਕਦੇ ਆ ਤੁਸੀਂ। ਜੇ ਵਿੱਚੋਂ ਹੋਰ ਐਡ ਕਰਨੀਆਂ ਚੀਜ਼ਾਂ, ਮੇਰੀ ਵਾਈਫ ਤਾਂ ਇਹੀ 3 ਚੀਜ਼ਾਂ ਲੈਂਦੀ ਹੈ ਜੀ, ਔਲਾ, ਸੌਂਫ, ਮੇਥੀ ਬਰਾਬਰ ਲੈ ਕੇ, ਅਤੇ ਉਹ ਆਪਣੇ 1 ਚਮਚਾ ਰੋਜ਼ ਲੈ ਲੈਂਦੀ ਹੈ, ਨੋਰਮਲ ਰਹਿੰਦੀ ਹੈਗੀ ਉਹਦੀ ਸ਼ੂਗਰ। ਜੇ ਵਿੱਚੋਂ ਤੁਸੀਂ ਇਹਦੇ ਹੋਰ ਵੀ ਐਡ ਕਰਨੀਆਂ ਮੰਗਦੇ ਚੀਜ਼ਾਂ ਤਾਂ ਇਹ 'ਚੋਂ ਕਰੇਲਾ ਪਾਊਡਰ ਅਤੇ ਚਿੱਟੀ ਮਿਰਚ ਅਤੇ ਜਾਮਣਾਂ ਦਾ ਪਾਊਡਰ ਇਹ ਵੀ ਐਡ ਕਰ ਸਕਦੇ ਹੈਗੇ, ਇਹ ਵੀ ਸ਼ੂਗਰ ਵਾਸਤੇ ਵਧੀਆ ਚੀਜ਼ ਹੋਗੀ ਤੁਹਾਨੂੰ। ਫਿਰ ਤੁਸੀਂ ਔਲੇ ਦਾ ਜੂਸ ਵੀ ਵਧੀਆ ਰਹਿੰਦਾ ਜੀ ਸ਼ੂਗਰ ਨੂੰ, 4 ਚਮਚੇ ਤੁਸੀਂ ਔਲੇ ਦਾ ਜੂਸ ਅੱਧੇ ਕੁ ਗਲਾਸ ਪਾਣੀ ਨਾਲ ਘੋਲ ਕੇ ਵਿੱਚੋਂ ਥੋੜ੍ਹੀ ਜਿਹੀ ਹਲਦੀ ਪਾ ਲੈਣੀ ਹੈਗੀ, ਚੁਟਕੀ 2 ਚੁਟਕੀਆਂ, ਉਹ ਠੀਕ ਰਹੂਗੀ ਤੁਹਾਨੂੰ ਉਹਦੇ ਨਾਲ। ਫਿਰ ਰੋਟੀ ਖਾਣੇ ਤੋਂ ਬਾਅਦ ਤੁਸੀਂ ਸੌਂਫ ਖਾ ਲਿਆ ਕਰੋ, ਇਹ ਵੀ ਠੀਕ ਰਹਿੰਦਾ ਹੈਗਾ। ਫਿਰ ਜੇ ਜੂਸ ਪੀਣਾ ਆਪਣੇ ਟਮਾਟਰ ਦਾ, ਖੀਰੇ ਦਾ, ਇਸ ਤਰ੍ਹਾਂ ਮਿਕਸ ਜਿਹਾ ਕਰਕੇ ਜੂਸ ਪੀ ਲਿਆ ਕਰੋ, ਇਹ ਵੀ ਸ਼ੂਗਰ ਵਾਸਤੇ ਠੀਕ ਰਹੂਗਾ ਜੀ ਤੁਹਾਨੂੰ। ਬਾਕੀ ਸ਼ੂਗਰ ਦੱਸੇ ਤਾਂ ਹੈਗੇ ਤਾਂ ਨੋਰਮਲ ਕਹਿੰਦੇ ਸੀਗੇ ਵੀ ਸ਼ੂਗਰ ਜੀ ਹੈਗੀ ਵੀ ਚੱਲ ਵੀ ਵੱਧਦੀ ਨਹੀਂ ਹੈਗੀ ਅੱਗੇ ਇਹਨਾਂ ਨਾਲ। ਜਿਹੜੇ ਕਹਿੰਦੇ ਸੀ ਵੀਕਨੈਸ ਆਈ ਵੀ ਹੈਗੀ, ਕਮਜ਼ੋਰੀ ਜੀ ਆਈ ਵੀ ਹੈਗੀ ਬੋਡੀ 'ਚ, ਉਹ ਤਾਂ ਤੁਸੀਂ ਆਪਣੇ 200 ਗ੍ਰਾਮ ਮਿਸ਼ਰੀ ਲੈ ਲੈਣੀ ਹੈਗੀ, 50 ਗ੍ਰਾਮ ਕਾਲੀ ਮਿਰਚਾਂ, 100 ਗ੍ਰਾਮ ਸੌਂਫ, 200 ਗ੍ਰਾਮ ਕਾਜੂ ਅਤੇ 200 ਗ੍ਰਾਮ ਬਦਾਮ, ਇਹਨਾਂ ਨੂੰ ਕੁੱਟ ਪੀਸ ਕੇ ਆਪਣੇ ਤੁਸੀਂ ਆਪਣੇ ਜਿੰਨਾ ਕੁ ਤੁਸੀਂ ਖਾਣਾ 2-4 ਚਮਚੇ ਉਹ ਰੋਜ਼ ਖਾ ਲਿਆ ਕਰੋ। ਹੌਲੀ ਹੌਲੀ ਸਾਰੀ ਕਮਜ਼ੋਰੀ ਦੂਰ ਹੋ ਜੂਗੀ ਜਿਹਦੇ ਨਾਲ। ਮੈਂ ਨਹੀਂ ਤਾਂ 2 ਕੱਪ ਦੁੱਧ ਦੇ ਲੈ ਕੇ ਉਹਦੇ ਵਿੱਚੋਂ 1 ਚਮਚਾ ਦੇਸੀ ਘੀ ਦਾ ਪਾ ਲੈਣਾ ਅਤੇ 5 ਖੰਜੂਰਾਂ ਇਹਦੇ ਵਿੱਚੋਂ ਪਾ ਕੇ ਉਹਨੇ ਪਤੀਲੇ ਮਾਂ ਇਹਨੂੰ ਹੌਲੀ ਹੌਲੀ ਕਾੜੀ ਜਾਣਾ ਜੀ 2 ਅੱਗ 'ਤੇ। ਜਦ ਥੋੜ੍ਹੀ ਜਿਹੀ ਆਪਣੇ ਗਾੜਾ ਜਿਹਾ ਹੋ ਗਿਆ ਉਹ ਆਪਣੇ ਖਾ ਲਿਆ ਕਰੋ, ਇਹਦੇ ਨਾਲ ਸਾਰੀ ਕਮਜ਼ੋਰੀ ਦੂਰ ਹੋ ਜੂਗੀ। ਜੇ ਵਿੱਚੋਂ ਤੁਸੀਂ ਆਪਣੇ ਕਾਲੀ ਮਿਰਚ ਪਾਣੀ ਹੈ ਤਾਂ 1 ਚੁਟਕੀ ਕਾਲੀ ਮਿਰਚ ਵੀ ਪਾ ਸਕਦੇ ਹੈਗੇ ਇਹਦੇ ਵਿੱਚੋਂ। ਅੱਛਾ ਫਿਰ ਉਹਨੇ ਤੁਸੀਂ ਕੇਲੇ ਦੇ ਉੱਤੇ ਨੂਨ ਕਾਲੀ ਮਿਰਚਾਂ ਲਗਾ ਕੇ ਇਹ ਖਾ ਲਿਆ ਕਰੋ, ਇਹ ਵੀ ਕਮਜ਼ੋਰੀ ਦੂਰ ਕਰ ਦਿੰਦਾ ਜੀ। ਫਿਰ ਪਹਿਲਾਂ ਇੱਥੇ ਰੇਡੀਓ 'ਤੇ ਦੱਸਿਆ ਸੀਗਾ ਉਹਨੇ 3 ਔਲਿਵ, 3 ਖੰਜੂਰਾਂ,
2 ਅੰਜੀਰ ਫਿਗ ਜਿਹਨਾਂ ਨੂੰ ਕਹਿੰਦੇ ਹੈਗੇ, ਇਹ ਤੁਸੀਂ ਆਪਣੇ ਚਾਹੇ ਤਾਂ ਦੁੱਧ ਨਾਲ ਘੋਟ ਕੇ ਆਪਣੇ ਪੀ ਲਓ, ਚਾਹੇ ਉਹ ਖਾ ਕੇ ਉੱਪਰੋਂ ਦੁੱਧ ਪੀ ਲਓ। 2-3 ਮਹੀਨੇ ਕਰੋ, ਆਪਣੇ ਠੀਕ ਹੋ ਜਾਂਦਾ ਜੀ ਇਹਦੇ ਨਾਲ। ਫਿਰ ਤ੍ਰਿਫਲੇ ਪਾਊਡਰ ਦੇ ਵਿੱਚ ਵਾ ਤੁਸੀਂ ਆਪਣੇ 2 ਚਮਚੇ ਸ਼ਹਿਦ ਮਿਲਾ ਕੇ ਹੀ ਲਾ ਜੋ ਖਾਣ, ਇਹ ਵੀ ਆਪਣੇ ਠੀਕ ਕਰ ਦਿੰਦਾ ਜੀ ਆਪਣੇ ਕਮਜ਼ੋਰੀ ਦੂਰ। ਜਿਹੜੇ ਕਹਿੰਦੇ ਮਸਲ ਆਕੜੇ ਜਿਹੇ ਰਹਿੰਦੇ ਆ, ਉਹ ਆਪਣੇ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚੋਂ ਕਾਲੀ ਮਿਰਚਾਂ ਪੀ ਕੇ ਉਹਦਾ ਪਤਲਾ ਪਤਲਾ ਜਿਹਾ ਪੇਸਟ ਜਿਹਾ ਬਣਾ ਕੇ, ਜਿੱਥੇ ਸਾਰੇ ਮਸਲ ਜਿਹੇ ਆਕੜੇ ਵੇ ਹੈਗੇ ਜਿਹੜੇ ਉਹਦੀ ਮਾਲਿਸ਼ ਕਰਨੀ ਹੈਗੀ ਜੀ ਇਹਦੇ ਉੱਤੇ। ਇਹ ਮਸਲ ਆਕੜੇ ਵੀ ਇਹਦੇ ਨਾਲ ਆਪਣੇ ਠੀਕ ਹੋ ਜਾਂਦੇ ਇਹਦੇ ਨਾਲ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਟੱਟੀ ਦੇ ਵਿੱਚੋਂ ਖੂਨ ਆਉਂਦਾ ਹੈਗਾ, ਉਹ ਆਪਣੇ ਲੈ ਸਕਦੇ ਹੈਗੇ, ਜਾਂ ਤਾਂ ਬੇਲ ਦਾ ਮੁਰੱਬਾ ਇੱਥੇ ਬਣਾਇਆ ਬਣਾਇਆ ਮਿਲ ਜਾਂਦਾ ਜੀ ਸਟੋਰ 'ਚ। ਬੇਲ ਦਾ ਮੁਰੱਬਾ ਕਹਿੰਦੇ ਉਹਨੂੰ, ਫਰੂਟ ਹੁੰਦਾ ਇਹ, ਬਿੱਲ ਵੀ ਕਹਿ ਦਿੰਦੇ ਹੈਗੇ, ਤਾਂ ਬੇਲ ਕਹਿੰਦੇ ਹਿੰਦੀ ਮੈਂ, ਆਪਣੇ ਪੰਜਾਬੀਆਂ ਤਾਂ ਬਿੱਲ ਕਹਿੰਦੇ ਹੈਗੇ। ਵਿੱਚੋਂ ਦੇ ਬਰੀਕ ਬਰੀਕ ਜਿਸ ਤਾਰਾਂ ਜਿਹੀਆਂ ਲੇਸ ਜਿਹੀਆਂ ਛੱਡਦਾ ਹੁੰਦਾ, ਜਦ ਆਪਾਂ ਸੋਚਦੇ ਲੱਕੜੀ ਦੀ ਹਾਰਡ ਹੁੰਦੀ ਹੈ ਜਿਸਦਾ ਖੋਪੇ ਮੰਗਣਾ, ਇਹ ਤੁਸੀਂ ਖਾ ਲੈਂਦੇ। ਬੇਲ ਦਾ ਮੁਰੱਬਾ ਬਣਿਆ ਬਣਾਇਆ ਮਿਲ ਜਾਂਦਾ, ਤੁਸੀਂ ਉਹ ਖਾ ਲਿਆ ਕਰੋ। ਬੇਲ ਦੇ ਮੁਰੱਬਾ ਤੁਸੀਂ ਆਪਣੇ 2-3 ਚਮਚੇ ਉਹਦੇ ਮੁਰੱਬੇ 'ਤੇ ਲੈ ਲੈਣੇ, ਅਤੇ ਵਿੱਚੋਂ ਥੋੜ੍ਹੀ ਜਿਹੀ ਸੁੰਡ ਪਾ ਲੈਣੀ ਅੰਦਾਜ਼ੇ ਨਾਲ। ਜਿੰਨਾ ਵੀ ਤੁਸੀਂ ਬੇਲ ਦਾ ਮੁਰੱਬਾ ਲਾਇਆ ਉਹ ਖਾਓ ਤੁਸੀਂ 2-3 ਵਾਰੀ, ਜਾਂ 2-3 ਚਮਚੇ ਬੇਲ ਦਾ ਮੁਰੱਬਾ ਲੈ ਲਿਆ, ਇੱਕ ਅੱਧਾ ਚਮਚਾ ਵਿੱਚ ਸੁੰਡ ਦਾ ਪਾ ਕੇ ਸਵੇਰੇ ਸਾਂਝ ਖਾ ਲਿਆ। ਇਹ ਤੁਸੀਂ ਆਪਣੇ ਕਰਕੇ ਦੇਖ ਲਓ। ਫਿਰ ਇਸਬਗੋਲ ਜਿਹੜਾ ਹੁੰਦਾ 2-3 ਚਮਚੇ ਦਹੀਂ ਦੇ ਵਿੱਚੋਂ ਪਾ ਕੇ ਤੁਸੀਂ ਖਾਣੇ ਹੈਗੇ ਜੀ ਇਹਦੇ ਵਿੱਚੋਂ। ਫਿਰ ਨਹੀਂ ਤਾਂ ਆਪਣੇ ਜੇ ਕੋਈ ਇੰਡੀਆ ਭਾਈ ਹੈਗਾ ਤਾਂ ਜਿਹੜਾ ਜਾਮਨ ਦੇ ਦਰਖਤ ਦੀ ਛਿੱਲ ਹੁੰਦੀ ਹੈ ਜੀ, ਉਹਨੂੰ ਸੁਕਾ ਕੇ ਉਹਦਾ ਪਾਊਡਰ ਜਿਹਾ ਬਣਾ ਲੈਣਾ। 1 ਚਮਚਾ ਇਹ ਆਪਣੇ ਦੁੱਧ ਵਿੱਚ ਸ਼ਹਿਦ ਖਾ ਕੇ ਉੱਪਰ ਸ਼ਹਿਦ ਵਾਲਾ ਦੁੱਧ ਪੀ ਲੈਣਾ ਜੀ ਉੱਪਰੋਂ, ਚਾਹੇ ਵਿੱਚੋਂ ਖੋਲ ਕੇ ਪੀ ਲਓ, ਮੈਨੂੰ ਤਾਂ ਕੋਈ ਫਰਕ ਨਹੀਂ ਹੋਊਗਾ। ਜਾਂ ਇਹ ਮੂੰਹ ਪਾ ਕੇ ਉੱਪਰ ਤੋਂ ਦੁੱਧ ਵਾਲਾ ਸ਼ਹਿਦ ਆਪਣੇ ਪੀ ਲਓ, ਉਹ ਵੀ ਆਪਣੇ ਠੀਕ ਕਰ ਦਿੰਦਾ ਜੀ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ 50 ਗ੍ਰਾਮ ਰਾਈ ਲੈਣੀ ਹੈਗੀ, 50 ਗ੍ਰਾਮ ਮੇਥੀ ਲੈਣੀ ਹੈਗੀ। ਇਹ ਤੁਸੀਂ ਉਹਨੇ ਬਰਾਬਰ ਲੈ ਕੇ, ਅਤੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਜੇ ਜ਼ਿਆਦਾ ਆਉਂਦਾ ਤਾਂ 1 ਚਮਚਾ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ ਐਂ ਵੀ ਕਰ ਸਕਦੇ ਹੈਗੇ। ਠੰਡੇ ਪਾਣੀ ਨਾਲ ਤੁਸੀਂ ਉਹਨੇ ਲੈਣਾ ਹੈਗਾ ਜੀ। ਜਾਂ ਫਿਰ ਤੁਸੀਂ ਉਹਨੇ 3 ਚਮਚੇ ਧਨੀਏ ਦੇ ਅਤੇ ਆਪਣੇ 2 ਚਮਚੇ ਮਿਸ਼ਰੀ ਦੇ, ਇਹ ਪਾਣੀ ਮੈਂ ਘੋਲ ਭਾਂਡੇ ਪਾ ਕੇ ਰਾਤ ਨੂੰ ਭਿਓ ਕੇ ਰੱਖ ਲੈਣੇ, ਸਵੇਰ ਨੂੰ ਮਸਲ ਕੇ ਉਹਨੇ ਪੀ ਲੈਣੇ ਹੈਗੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ, ਜੇ ਨਹੀਂ ਤੁਹਾਨੂੰ ਮੁਰੱਬਾ ਮਿਲਦਾ ਹੈਗਾ ਤਾਂ ਬੇਲ ਪਾਊਡਰ ਤੁਸੀਂ ਲੈ ਲੈਣਾ ਹੈਗਾ 50 ਗ੍ਰਾਮ, ਸੁੱਕਾ ਧਨੀਆ 50 ਗ੍ਰਾਮ, ਮਿਸ਼ਰੀ ਵਿੱਚੋਂ ਪਾ ਲੈਣੀ ਹੈਗੀ 100 ਗ੍ਰਾਮ। ਇਹ 1 ਚਮਚਾ ਸਵੇਰ ਨੂੰ, 1 ਚਮਚਾ ਦੁਪਹਿਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ ਜੀ। ਜੇ ਬੇਲ ਦਾ ਮੁਰੱਬਾ ਮਿਲਦਾ ਤਾਂ ਠੀਕ ਹੈ, ਨਹੀਂ ਬੇਲ ਪਾਊਡਰ ਤਾਂ ਹਰੇਕ ਸਟੋਰਾਂ 'ਚ ਪਿਆ ਹੀ ਹੈਗਾ ਜੀ, ਤਾਂ ਦੱਸਿਆ ਤੁਹਾਨੂੰ ਇਲਾਜ। ਅੱਗੇ ਜਿਹੜੇ ਕਹਿੰਦੇ ਸੀਗੇ ਮੇਰਾ ਖਾਂਸੀ ਵਾਸਤੇ, ਪਿੱਛੇ ਜਿਹੀ ਖਾਂਸੀ ਜਾਂਦੀ ਰਹਿੰਦੀ ਹੈਗੀ ਵਾਲੀ, ਉਹ ਔਲਿਆਂ ਦਾ ਚੂਰਨ ਅਤੇ ਉਹਨੇ 1 ਚਮਚਾ ਸ਼ਹਿਦ, 1 ਚਮਚਾ ਇਹ ਮਿਲਾ ਕੇ ਖਾ ਸਕਦੇ ਹੈਗੇ। ਨਹੀਂ ਤਾਂ ਉਹਨੇ ਤ੍ਰਿਫਲਾ ਪਾਊਡਰ, ਜੇ ਤੁਹਾਨੂੰ ਇੱਥੇ ਮਿਲਦਾ ਹੈਗਾ ਤ੍ਰਿਫਲਾ ਪਾਊਡਰ, ਉਹ ਪਾਊਡਰ ਲੈ ਕੇ ਤੁਸੀਂ ਆਪਣੇ 50 ਗ੍ਰਾਮ ਪਾਊਡਰ ਲੈ ਲਓ, ਅਤੇ ਕੰਚ ਦੀ ਸ਼ੀਸ਼ੀ ਨਾਲ ਪਾ ਲਓ ਉਹਨੂੰ ਜਾਂ ਕੌਲੀ 'ਚ, ਅਤੇ ਉਹਦੇ ਵਿੱਚੋਂ ਉਨਾ ਸ਼ਹਿਦ ਪਾਉਣਾ ਜਿਸ ਤਰ੍ਹਾਂ ਜਾਮ ਜਾਂ ਬਣ ਜਾਵੇ। ਉਹ ਜਾਮ ਲੈ ਕੇ ਤੁਸੀਂ ਆਪਣੇ 1 ਚਮਚਾ ਤੁਸੀਂ ਆਪਣੇ ਰੋਜ਼ ਖਾਈ ਚੱਲੋ। ਜੇ ਜ਼ਿਆਦਾ ਤਕਲੀਫ ਹੈ ਤਾਂ 2 ਵੀ ਖਾ ਸਕਦੇ, ਇਹਦਾ ਕੋਈ ਵਿਗਾੜਤਾ ਹੈ ਨਹੀਂ। ਅਤੇ ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ। ਉਹਨੇ ਬਲਗਮ ਜੰਮੇ ਹੋਵੇ, ਫੇਫੜਿਆਂ ਨਾਲ ਨੁਕਸ ਹੋਵੇ, ਖਾਂਸੀ ਖੁੰਸੀ ਆਉਂਦੀ ਹੋਵੇ, ਇਹ ਬਹੁਤ ਵਧੀਆ ਕੰਮ ਕਰਦਾ ਜੀ। ਫਿਰ ਨਹੀਂ ਤਾਂ ਅੰਗੂਰ ਰੋਜ਼ ਖਾਈ ਚੱਲੋ, ਅੰਗੂਰ 100 ਗ੍ਰਾਮ ਅੰਗੂਰ ਖਾ ਲਓ, ਉਹ ਵੀ ਆਪਣੇ ਖਾਂਸੀ ਨੂੰ ਫਾਇਦਾ ਕਰਦੇ ਹੈ ਜੀ। ਅੱਛਾ, ਫਿਰ ਨਹੀਂ ਤਾਂ ਤੁਲਸੀ ਪਾਊਡਰ ਅਤੇ ਆਪਣੇ ਅੱਧਾ ਚਮਚਾ ਤੁਲਸੀ ਪਾਊਡਰ, ਅੱਧਾ ਚਮਚਾ ਸੁੰਡ ਦਾ, ਅੱਧਾ ਚਮਚਾ ਕਾਲੇ ਤਿਲ ਜਿਹੜੇ ਹੁੰਦੇ, ਉਹ ਇਹ ਮਿਕਸ ਕਰਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਜ਼ਿਆਦਾਤਰ ਖਾਂਸੀ ਵਾਸਤੇ ਵੀ ਠੀਕ ਹੈਗੇ। ਕਦੇ ਤੁਹਾਡੇ ਕੋਈ ਅਥਰਾਈਟਸ ਦੀ ਪ੍ਰੋਬਲਮ ਹੈਗੀ, ਉਹ ਵੀ ਆਪਣੇ ਠੀਕ ਕਰ ਦਿੰਦੇ ਜੀ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਇਹ ਚੀਜ਼ਾਂ ਲੈ ਕੇ ਦੇਖ ਲਓ, ਵਧੀਆ ਚੀਜ਼ ਹੈਗੀ। ਨਹੀਂ ਤਾਂ ਆਪਣੇ ਤ੍ਰਿਫਲੇ ਵਾਲੀ ਵਧੀਆ ਚੀਜ਼ ਹੈ, ਸ਼ਹਿਦ ਪਾ ਕੇ ਖਾਈ ਚੱਲੋ, ਠੀਕ ਕਰ ਦੂਗੀ ਸਾਰੀ ਖਾਂਸੀ ਖੁੰਸੀ। ਜਿਹੜੇ ਕਹਿੰਦੇ ਸੀਗੇ ਪੇਟ ਮਾ ਜਲਨ ਜੀ ਰਹਿੰਦੀ, ਹੱਥਾਂ ਪੈਰਾਂ ਮਾ ਜਲਨ ਜੀ ਰਹਿੰਦੀ ਹੈਗੀ, ਉਹ ਤੁਸੀਂ ਸ਼ਤਾਵਰ ਲੈ ਸਕਦੇ ਹੈਗੇ। ਸ਼ਤਾਵਰ 1 ਚਮਚਾ, ਮਿਸ਼ਰੀ 1 ਚਮਚਾ, ਇਹ ਮਿਕਸ ਕਰਕੇ ਸਵੇਰ ਨੂੰ ਖਾ ਲਓ। ਇਹ 1 2 ਇਸ ਤਰ੍ਹਾਂ ਹੀ ਤੁਸੀਂ ਸ਼ਾਮ ਨੂੰ ਖਾ ਲਓ, ਜਾਂ ਬਰਾਬਰ ਲੈ ਲਓ। ਉਹ ਮਤਲਬ ਇਕੱਠੇ ਕਰਕੇ ਰੱਖ ਲਓ 2 ਚੀਜ਼ਾਂ, 1 ਚਮਚਾ ਸਵੇਰ ਨੂੰ ਖਾ ਲਿਆ, 1 ਚਮਚਾ ਸ਼ਾਮ ਨੂੰ ਖਾ ਲਿਆ। ਇਹਦੇ ਵਿੱਚੋਂ ਫਿਰ ਤੁਹਾਨੂੰ ਆਲੂ ਬੁਖਾਰਾ ਜਿਹੜਾ ਹੁੰਦਾ ਉਹ ਲੈ ਲੈਣਾ ਹੈਗਾ 2 ਆਲੂ ਬੁਖਾਰੇ, ਪਲਮ ਜਿਹਨਾਂ ਨੂੰ ਕਹਿੰਦੇ ਆਪਾਂ,
ਤੇ ਵਿੱਚੋਂ ਥੋੜੇ ਜਿਹੇ ਆਪਣੇ ਇਮਲੀ ਦੀ ਚਟਨੀ ਜਿਹੜੀ ਘਰ ਬਣਾਉਂਦੇ ਹਾਂ ਆਪਾਂ, ਚਮਚਾ ਕੁ ਇਮਲੀ ਦੀ ਚਟਨੀ, 1 ਗਲਾਸ ਪਾਣੀ ਨਾਲ ਭਿਓ ਕੇ ਰੱਖਦੇ ਨੇ ਰਾਤ ਨੂੰ, ਤੇ ਸਵੇਰ ਨੂੰ ਮਸਲ ਕੇ ਆਉਂਦੇ ਉਹ ਆਪਣੇ ਪੀਲੇ ਕਰੋ, ਇਹ ਵਧੀਆ ਚੀਜ਼ ਰਹੂਗੀ। ਨਹੀਂ ਤਾਂ ਫਿਰ ਸੌਂਫ, ਧਨੀਆ, ਮਿਸ਼ਰੀ ਇਹ ਬਰਾਬਰ ਬਰਾਬਰ ਲੈ ਕੇ ਤੁਸੀਂ ਆਪਣੇ ਤਿੰਨੇ ਚੀਜ਼ਾਂ 2 ਚਮਚੇ ਸਵੇਰ ਨੂੰ ਖਾ ਲਏ, 2 ਚਮਚੇ ਸ਼ਾਮ ਨੂੰ ਖਾ ਲਿਆ ਕਰੋ। ਫਿਰ ਔਲੇ ਦਾ ਮੁਰੱਬਾ ਇਹਦੇ ਵਿੱਚ ਮੈਂ ਚੰਗਾ ਰਹੂਗਾ ਜੀ। ਔਲੇ ਦਾ ਮੁਰੱਬਾ ਤੁਸੀਂ ਆਪਣੇ ਖਾ ਸਕਦੇ ਹੈਗੇ, ਗੁਲਕੰਦ ਖਾ ਸਕਦੇ ਹੈਗੇ, ਇਹ ਠੀਕ ਰਹੂਗਾ ਤੁਹਾਨੂੰ। ਜਿਹੜੇ ਕਹਿੰਦੇ ਸੀਗੇ ਸਾਹ ਫੁੱਲਦਾ ਹੈਗਾ ਵੀ ਚੱਲਿਆ ਹੀ ਨਹੀਂ ਜਾਂਦਾ ਹੈਗਾ, ਹੁਣ ਟੈਸਟ ਟੁਸਟ ਤਾਂ ਕਰਾਇਆ ਨਹੀਂ, ਮੈਨੂੰ ਤਾਂ ਐਂ ਲੱਗਦਾ ਇਹਦੇ ਤਾਂ ਬਲੌਕੇਜ ਹੋ ਗਈ ਹੁੰਦੀ ਉਹਦੀ ਹਾਰਟ ਦੀ ਨਾੜੀਆਂ ਦੀ, ਬਲੌਕੇਜ ਜਿਹਨੂੰ ਕਹਿੰਦੇ ਆਪਾਂ, ਉਹ ਵੀ ਹੋ ਸਕਦੀ। ਉਹਦਾ ਟੈਸਟ ਟੁਸਟ ਤਾਂ ਵੀ ਕਰਾਇਆ ਨਹੀਂ ਹੈਗਾ, ਅਤੇ ਉਹਦੇ ਵਿੱਚੋਂ ਤਾਂ ਤੁਸੀਂ ਜਿੰਨਾ ਚਿਰ ਸਾਡੀ ਡਾਕਟਰ ਦੀ ਅਪੁਆਇੰਟਮੈਂਟ ਨਹੀਂ ਆਉਂਦੀ, ਉਹਦੇ ਵਿੱਚੋਂ ਜੇ ਤੁਹਾਨੂੰ ਇੱਥੇ ਮਿਲਦੇ ਹੈਗੇ ਤਾਂ ਉਹਨੇ 12 ਡੰਡੀਆਂ ਪੁਦੀਨੇ ਦੀਆਂ ਲੈਣੀਆਂ ਹੈਗੀਆਂ, ਅਤੇ 1 ਪਾਨ ਦਾ ਪੱਤਾ, ਅਤੇ ਅੱਧਾ ਚਮਚਾ ਸੁੰਢ। ਇਹਨਾਂ ਨੂੰ ਪਾਣੀ ਉਬਾਲ ਕੇ ਤੁਸੀਂ ਚਾਹ ਜਾਂ ਚੰਗੇ ਪਾਣੀ ਪਾ ਕੇ ਉਹ ਥੋੜ੍ਹਾ ਥੋੜ੍ਹਾ ਕਰਕੇ ਉਹਨੇ ਪੀਣ ਲੱਗ ਜਾਓ, ਉਹਦੇ ਨਾਲ ਵੀ ਫਰਕ ਪੈ ਜਾਂਦਾ ਬਲੌਕੇਜ ਵਾਸਤੇ। ਜਾਂ ਫਿਰ ਤੁਸੀਂ ਉਹਨੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀਗਾ ਉਹਨੇ ਅਦਰਕ ਦਾ ਰਸ, ਨਿੰਬੂ ਦਾ ਰਸ ਅਤੇ ਐਪਲ ਸਾਈਡਰ ਵਿਨੀਗਰ, ਲਸਣ ਦਾ ਰਸ, ਇਹ ਸੱਚ ਫਾਰਮੂਲਾ ਵਾਰੀ ਦੱਸਦੇ ਹੈਗੇ ਰੇਡੀਓ 'ਤੇ ਉੱਤੇ। 1 ਕੱਪ ਲੈ ਕੇ ਇਹਨਾਂ ਨੂੰ ਉਬਾਲਣਾ ਹੈਗਾ, ਉਬਾਲ ਕੇ ਤੁਸੀਂ ਆਪਣੇ ਜੂਸ ਜਿਹਾ ਕੱਢ ਲਓ ਇਹਨਾਂ ਦਾ, ਅਤੇ ਉਹ ਜ਼ਿਆਦਾ ਅੱਧਾ ਕੁ ਰਹਿ ਜਾਵੇ ਅੰਦਾਜ਼ੇ ਨਾਲ, ਉਹ ਲਾ ਕੇ ਤੁਸੀਂ ਪਿਆ ਰਹਿੰਦਾ, ਠੰਡਾ ਹੋ ਗਿਆ ਜਾਂ ਤਾਂ ਵਿੱਚੋਂ ਸ਼ਹਿਦ ਪਾ ਕੇ 2 ਚਮਚੇ ਤੁਸੀਂ ਲੈਣੇ ਹੈਗੇ, ਜਿਹਨਾਂ ਨੂੰ ਸਾਹ ਜਿਹਾ ਚੜ੍ਹਦਾ ਹੈ, ਇਹਦੇ ਨਾਲ ਠੀਕ ਹੋ ਜੂਗਾ ਜੀ। ਮੈਨੂੰ ਤਾਂ ਲੱਗਦਾ ਇਹਨਾਂ ਨੂੰ ਇਹੀ ਪ੍ਰੋਬਲਮ ਹੈ। ਨਹੀਂ ਤਾਂ ਉਹਨੇ 1 ਚਮਚਾ ਅਰੰਡੀ ਦਾ ਤੇਲ ਅਤੇ 1-2 ਚਮਚਾ ਸ਼ਹਿਦ, ਇਹ ਮਿਲਾ ਕੇ ਚੱਟ ਕੇ ਦੇਖ ਲਵੇਂ, ਇਹ ਵੀ ਹੋ ਸਕਦਾ ਠੀਕ। ਨਹੀਂ ਤਾਂ ਸੁੰਢ, ਕਾਲੀ ਮਿਰਚਾਂ ਅਤੇ ਆਪਣੇ ਮਗਾਂ, ਇਹ ਤੁਸੀਂ ਲੈ ਕੇ 1 ਚਮਚਾ ਬਰਾਬਰ ਲੈਣੀਆਂ ਚੀਜ਼ਾਂ, 1 ਚਮਚਾ ਸ਼ਹਿਦ ਦਾ ਅਤੇ 1 ਚਮਚਾ ਇਹ ਦਵਾਈ ਦਾ ਮਿਕਸ ਕਰਕੇ ਉਹ ਖਾ ਲਿਆ ਕਰੇ ਸਵੇਰ ਸਾਂਝ। ਕੋਈ ਖਾਂਸੀ ਹੋਵੇ ਜਾਂ ਦਮਾ ਹੋਵੇ ਜਾਂ ਕੋਈ ਸਾਹ ਜਿਹਾ ਚੜ੍ਹਦਾ ਹੋਵੇ, ਉਹ ਵਾਸਤੇ ਠੀਕ ਹੋ ਸਕਦੀ ਹੈ। ਨਹੀਂ ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਹੁੰਦੇ ਆ। ਥੈਂਕ ਯੂ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਾਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ।